जी डॉक्टर साहब साढ़े कोल पहली ईमेल आई है न्यूयॉर्क तो पॉल सिंह जी दी ਇਹ ਲਿਖਦੇ ਹਨ ਬਹੁਤ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਤੇ ਬੀਬੀ ਨੀਲਮ ਕੌਰ ਜੀ ਗੁਰਫਤਿਹ ਜੀ ਮੇਰੀਆਂ ਚਿੰਤਾਵਾਂ ਨੂੰ ਆਪਣੇ ਸ਼ੋਅ 'ਚ ਸ਼ਾਮਲ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਹਮੇਸ਼ਾ ਸੋਚਦਾ ਹਾਂ ਕਿ ਪੰਜਾਬ ਵਿੱਚ ਸਿੱਖਾਂ ਦੇ ਅੰਦੋਲਨ ਕਿਉਂ ਹਮੇਸ਼ਾ ਫੇਲ ਹਨ। ਉਧਰ ਦੂਜੇ ਪਾਸੇ ਜਦ ਇਹੋ ਜਿਹੇ ਅੰਦੋਲਨ ਹਰਿਆਣਾ ਤੇ ਰਾਜਸਥਾਨ ਵਿੱਚ ਹੁੰਦੇ ਹਨ ਉਹ ਇੰਨੇ ਸ਼ਕਤੀਸ਼ਾਲੀ ਹੁੰਦੇ ਹਨ ਕਿ ਉਹ ਲੋਕ ਸਰਕਾਰਾਂ ਨੂੰ ਉਹਨਾਂ ਦੇ ਗੋਡਿਆਂ ਭਾਰ ਲੈ ਆਉਂਦੇ ਹਨ, ਉਹ ਵੀ ਬਹੁਤ ਥੋੜੇ ਸਮੇਂ ਵਿੱਚ। ਪਬਲਿਕ ਪ੍ਰਾਪਰਟੀ ਦਾ ਇੰਨਾ ਨੁਕਸਾਨ ਹੁੰਦਾ ਹੈ ਕਿ ਸਭ ਕੁਝ ਸੁਆਹ ਕਰ ਦਿੱਤਾ ਜਾਂਦਾ ਹੈ। ਤੁਸੀਂ ਸਿੱਖਾਂ ਦੇ ਅੰਦੋਲਨ ਤੇ ਹਰਿਆਣਾ ਰਾਜਸਥਾਨ ਦੇ ਅੰਦੋਲਨਾਂ ਦੀ ਤੁਲਨਾ ਕਿਵੇਂ ਦੇਖਦੇ ਹੋ? ਸਿੱਖਾਂ ਦਾ ਸੰਘਰਸ਼ ਜ਼ਿਆਦਾਤਰ ਸ਼ਾਂਤਮਈ ਹੁੰਦਾ ਹੈ ਤੇ ਪੁਲਿਸ ਵੱਲੋਂ ਉਹਨਾਂ ਤੇ ਗੋਲੀ ਚਲਾਈ ਜਾਂਦੀ ਹੈ ਤੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਪੁਲਿਸ ਨੇ ਇਹ ਕੀ ਕੀਤਾ ਤੇ ਕਿਉਂ ਕੀਤਾ, ਕੋਈ ਜਵਾਬਦੇਹੀ ਨਹੀਂ। ਇਸ ਵਿੱਚ ਕਿਸ ਦੀ ਗਲਤੀ ਹੈ? ਟੀਵੀ 84 ਦੀ ਟੀਮ ਨੂੰ ਸਲਾਮ ਅਤੇ ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ। ਜੀ ਡਾਕਟਰ ਸਾਹਿਬ। ਵੀਰ ਪੌਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਟੀਵੀ 84 ਦੀ ਤਾਰੀਫ ਕੀਤੀ ਹੈ ਜੀ। ਔਰ ਜਿਹੜਾ ਨੁਕਤਾ ਉਹਨਾਂ ਨੇ ਲਿਆਂਦਾ ਅਸੀਂ ਆਲਮੋਸਟ ਜਿਹੜਾ ਦੂਸਰਾ ਸੈਗਮੈਂਟ ਡਿਸਕਸ ਕੀਤਾ ਹੈ ਉਹਦੇ ਵਿੱਚ ਵੀ ਉਹਨੂੰ ਜਿਹੜਾ ਉਹ ਹਾਈਲਾਈਟ ਕੀਤਾ ਹੈ। ਪਲੱਸ ਇਹਨਾਂ ਦੀ ਆਪਣੀ ਲਿਖਤ ਦੇ ਦੂਸਰੇ ਹਿੱਸੇ 'ਚ ਹੀ ਇਹਨਾਂ ਨੇ ਉਸ ਦਾ ਜਵਾਬ ਵੀ ਦਿੱਤਾ ਹੈ, ਕਿਉਂਕਿ ਪਹਿਲੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜੇ ਵੀ ਕੋਈ ਹਰਿਆਣਾ ਰਾਜਸਥਾਨ ਦੇ ਵਿੱਚ ਅੰਦੋਲਨ ਖੜੇ ਹੁੰਦੇ ਨੇ ਇੰਨੇ ਸ਼ਕਤੀਸ਼ਾਲੀ ਹੁੰਦੇ ਨੇ ਕਿ ਸਰਕਾਰ ਦੇ ਗੋਡੇ ਲਵਾ ਦਿੰਦੇ ਨੇ। ਔਰ ਪੰਜਾਬ ਦੇ ਵਿੱਚ ਭਾਵੇਂ ਔਰ ਜਿੰਨੇ ਮਰਜ਼ੀ ਉਹ ਵਾਇਲੈਂਟ ਹੋਣ, ਪੰਜਾਬ 'ਚ ਅਸੀਂ ਸ਼ਾਂਤਮਈ ਅੰਦੋਲਨ ਕਰਦੇ ਹਾਂ, ਲੇਕਿਨ ਇਹਦੇ ਬਾਵਜੂਦ ਜੇ ਪੁਲਿਸ ਵੀ ਗੋਲੀ ਚਲਾਉਂਦੀ ਹੈ ਕੋਈ ਉਹਨੂੰ ਪੁੱਛਣ ਵਾਲਾ ਨਹੀਂ ਹੁੰਦਾ ਕਿ ਭਾਈ ਇਹ ਕਿਉਂ ਚਲਾਈ ਔਰ ਇਸ ਦਾ ਕੀ ਹੈ। ਸੋ ਜ਼ਾਹਰ ਹੈ ਵੀ ਜਵਾਬ ਤਾਂ ਇਹੀ ਹੈ ਕਿ ਪੰਜਾਬ 'ਚ ਸਿੱਖ ਵਸਦੇ ਨੇ ਔਰ ਸਿੱਖ ਇਹਨਾਂ ਦੀ ਕਿਤਾਬ ਦੇ ਵਿੱਚ 10 ਅਕਤੂਬਰ 1947 ਤੋਂ ਹੀ ਕਾਨੂੰਨੀ ਤੌਰ ਤੇ ਜ਼ਰਾਇਮ ਪੇਸ਼ਾ ਕਬੀਲਾ। ਔਰ ਜੇ ਤੁਸੀਂ 5 ਸਦੀਆਂ ਦਾ ਇਤਿਹਾਸ ਦੇਖੋ ਤੇ ਫਿਰ ਅਫਜ਼ਲ ਅਹਿਸਨ ਰੰਧਾਵਾ ਦੇ ਸ਼ਬਦਾਂ 'ਚ ਕਿ ਭਾਈ ਇਹ 5 ਸਦੀਆਂ ਦਾ ਵੈਰ ਕਮਾਇਆ। ਸੋ ਜ਼ਾਹਰ ਹੈ ਕਿ ਔਰ ਜਦੋਂ ਤੁਸੀਂ ਸੰਤ ਪਿੰਡਾਂ ਵਾਲਿਆਂ ਦੇ ਵਿਚਾਰ ਵੇਰਵੇ ਦੇ ਨਾਲ ਸੁਣਦੇ ਹੋ ਤੇ ਇੰਨੀਆਂ ਕੁਦਾਰਨਾ ਉਸ ਪੀਰੀਅਡ 84 ਤੋਂ ਬਾਅਦ ਤਾਂ ਬਹੁਤ ਖੂਨ ਵਗਿਆ, ਬਹੁਤ ਪਾਣੀ ਪੰਜਾਬ ਦੇ ਪੁਲਾਂ ਦੇ ਉੱਤੋਂ ਦੀ ਲੰਘਿਆ ਕਿ ਹੁਣ ਤਾਂ ਉਹ ਕੰਪੈਰੀਜ਼ਨ ਕਰਨ ਨੂੰ ਵੀ ਨਹੀਂ ਜੀ ਕਰਦਾ ਹੈ, ਕਿਉਂਕਿ ਜ਼ਾਹਰ ਹੈ ਕਿ ਵੀ ਸਿੱਖ ਦਾ ਮਤਲਬ ਅਲਗਾਵਵਾਦੀ, ਉਗਰਵਾਦੀ, ਦਹਿਸ਼ਤਗਰਦ, ਮਾਰੇ ਜਾਣ ਦੇ ਕਾਬਲ, ਲਾਲੈਸ, ਬਟ ਆਫ ਜੋਕਸ ਜੀ। ਔਰ ਸਾਡੀ ਹਾਲਤ ਇਹ ਹੈ ਵੀ ਅਸੀਂ ਸੁਪਰੀਮ ਕੋਰਟ 'ਚ ਜਿਹੜਾ ਹੈ ਉਹ ਪਟੀਸ਼ਨਾਂ ਕਰ ਰਹੇ ਹਾਂ ਜੀ ਇਹ ਸਿੱਖ ਜੋਕਸ ਤੇ ਪਾਬੰਦੀ ਲਾਓ। ਔਰ ਉਹ ਸੁਪਰੀਮ ਕੋਰਟ ਦਾ ਇੱਕ ਜੱਜ ਪੁੱਛ ਰਿਹਾ ਹੈ ਵੀ ਸਾਨੂੰ ਦੱਸੋ ਕਿ ਵੀ ਕਿਵੇਂ ਪਾਬੰਦੀ ਲੱਗ ਸਕਦੀ ਹੈ ਕਿ ਜੇ ਦੋ ਬੰਦੇ ਇੱਕ ਦੂਜੇ ਨਾਲ ਗੱਲ ਕਰ ਰਹੇ ਨੇ, ਇੱਕ ਸਿੱਖਾਂ ਬਾਰੇ ਜੋਕ ਦੂਜੇ ਨੂੰ ਸੁਣਾ ਰਿਹਾ, ਉਹ ਤੇ ਕਿਵੇਂ ਪਾਬੰਦੀ ਲੱਗ ਸਕਦੀ। ਸੋ ਇਹ ਵੀ ਇੱਕ ਤਿੱਖਾ ਵਿਅੰਗ ਹੈ ਕਿ ਭਾਈ ਤੁਸੀਂ ਤਾਂ ਇੰਨੇ ਕੁ ਹੁਣ ਬਟ ਆਫ ਜੋਕਸ ਦੇ ਕਾਬਲ ਹੋ ਗਏ ਹੋ, ਵੈਬਸਾਈਟ ਅਸੀਂ ਥੋੜੇ ਬੰਦ ਵੀ ਕਰ ਦਿਆਂਗੇ, ਤੁਹਾਡੇ ਜੋਕਸ ਥੋੜੀ ਬੰਦ ਹੋਣੇ ਨੇ, ਕਿਉਂਕਿ ਤੁਹਾਨੂੰ ਬਹੁ ਗਿਣਤੀ ਨੇ ਮਜ਼ਾਕ ਦਾ ਪਾਤਰ ਬਣਾਣਾ ਹੀ ਹੈ। ਸੋ ਜ਼ਾਹਰ ਹੈ ਵੀ ਇਹ ਜੋ ਹਰਿਆਣੇ 'ਚ ਹੋਇਆ, ਜਿਵੇਂ ਮੈਂ ਵੇਰਵੇ ਨਾਲ ਡਿਸਕਸ ਕੀਤਾ, ਇਹ ਪੰਜਾਬ 'ਚ ਹੋਇਆ ਹੁੰਦਾ ਤਾਂ ਪੰਜਾਬ 'ਚ ਇਹਨਾਂ ਨੇ ਲਾਸ਼ਾਂ ਵਿਛਾ ਦੇਣੀਆਂ, 70 ਵਿਛਾ ਦੇਣੇ ਸੀ ਲਾਸ਼ਾਂ। ਔਰ ਹੁਣ ਤੱਕ ਫੌਜ ਦੇ ਹਵਾਲੇ ਪੰਜਾਬ ਕਰਕੇ, ਸਰਕਾਰ ਡਿਸਮਿਸ ਕਰਕੇ ਜੋ ਕੁਝ ਉਹਨਾਂ ਨੇ ਕੀਤਾ। ਹਾਲਾਂਕਿ ਢਿਲਵਾਂ ਬੱਸ ਕਾਂਡ ਜੋ ਜਿਹਦਾ ਆਧਾਰ ਬਣਾ ਕੇ ਪ੍ਰੈਜ਼ੀਡੈਂਟ ਰੂਲ ਲਾਗੂ ਕੀਤਾ ਗਿਆ, 6-7 ਹਿੰਦੂ ਬੱਸ ਚੋਂ ਕੱਢ ਕੇ ਆਪ ਹੀ ਉਹਨਾਂ ਦੀਆਂ ਏਜੰਸੀਆਂ ਨੇ ਮਾਰੇ ਸੀ, ਸਰਕਾਰ ਡਿਸਮਿਸ ਕਰ ਦਿੱਤੀ ਸੀ। ਪਰ ਅੱਜ ਜੇ 20,000 ਕਰੋੜ ਦਾ ਔਰ ਐਸੈਂਸ਼ੀਅਲ ਵਾਟਰ ਸਪਲਾਈ ਦਿੱਲੀ ਦੇ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ, 2 ਦਿਨ ਸਕੂਲ ਬੰਦ ਕੀਤੇ ਜਾ ਸਕਦੇ ਨੇ ਦਿੱਲੀ 'ਚ, ਲੇਕਿਨ ਇੱਥੇ ਫੌਜ ਨੂੰ ਔਰ ਪੁਲਿਸ ਨੂੰ ਹਦਾਇਤ ਹੈ ਗੋਲੀ ਨਹੀਂ ਚਲਾਣੀ, ਸਖਤੀ ਨਹੀਂ ਕਰਨੀ, ਇਹਨਾਂ ਨੂੰ ਕਰ ਲੈਣ ਦਿਓ ਜੋ ਕਰਦੇ ਨੇ। ਸੋ ਜ਼ਾਹਰ ਹੈ ਕਿ ਵੀ ਅਸੀਂ ਤਾਂ 2 ਸੈਟ ਆਫ ਲਾਜ਼ ਦੀ ਗੱਲ ਕਰਦੇ ਹਾਂ। ਇੱਥੇ ਸਿੱਖਾਂ ਦੇ ਲਈ ਕੋਈ ਸਰਕਾਰ ਆਏ, ਇਹ ਤਾਂ ਹਿੰਦੂਤਵਾ ਦਾ ਏਜੰਡਾ ਹੀ ਡਿਫਰੈਂਟ ਹੈ। ਈਵਨ ਕਾਂਗਰਸ ਜਿਹੜੀ ਸੋ ਕਾਲਡ ਸੈਕੂਲਰ ਪਾਰਟੀ ਦੀ ਸੀ, ਉਹਨਾਂ ਦੀ ਕੀ ਲਾਈਨ ਰਹੀ ਹੈ ਪੰਜਾਬ ਦੇ ਮਾਮਲੇ 'ਚ। ਔਰ ਪਾਰਲੀਮੈਂਟ ਜਦੋਂ ਟਾਡਾ ਦਾ ਕਾਨੂੰਨ ਪਾਸ ਹੋਇਆ, ਪਹਿਲਾਂ ਆਪੋਜੀਸ਼ਨ ਵਾਲੇ ਬੜੇ ਬੋਲੇ, ਇਹ ਜਦੋਂ ਉਹਨਾਂ ਨੇ ਕਿਹਾ ਜੀ ਨਹੀਂ ਇਟ ਵਿਲ ਬੀ ਐਪਲੀਕੇਬਲ ਓਨਲੀ ਟੂ ਪੰਜਾਬ, ਸਾਰੇ ਦੇ ਸਾਰੇ ਬਹਿ ਗਏ। ਸੋ ਉੱਥੇ ਆ ਕੇ ਸਭ ਦੀ ਕੰਸੈਂਸਸ, ਉੱਥੇ ਈਵਨ ਕਮਿਊਨਿਸਟ ਵੀ ਜਿਹੜੇ ਅਦਰਵਾਈਜ਼ ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈ, ਉਹ ਵੀ ਜਿੱਥੇ ਸਿੱਖਾਂ ਨੂੰ ਮਾਰਨ ਦੀ ਗੱਲ ਹੈ ਉੱਥੇ ਉਹ ਸਾਰੇ ਜਿਹੜੇ ਨੇ ਉਸ ਸਟੇਟ ਦਾ ਹਿੱਸਾ ਨੇ। ਸੋ ਇਹਨਾਂ ਦਾ ਵੀਰ ਪੌਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦਾ ਇੱਕ ਸ਼ਲੋਕ ਚੁਣਿਆ ਜੀ। ਔਰ ਪਿਛਲੇ ਦੇ ਵਿੱਚ ਅਸੀਂ ਜਿਹੜਾ ਗੁਰੂ ਸਾਹਿਬ ਨੇ ਮੋਹ ਦੇ ਉੱਤੇ
ਔਰ ਕਾਮ ਦੇ ਉੱਤੇ ਕਿ ਵੀ ਇਹ ਕਿਵੇਂ ਮਨੁੱਖ ਨੂੰ ਡਿਸਟਰੋਏ ਕਰਦਾ ਹੈ ਜੀ, ਉਹ ਇੱਕ ਸ਼ਲੋਕ ਸੀ। ਅੱਜ ਕ੍ਰੋਧ ਦਾ ਜਿਹੜਾ ਕੀ ਇਸ ਦਾ ਜ਼ਾਲਮਾਨਾ ਅੰਦਾਜ਼ ਹੈ ਔਰ ਇਹ ਕਿਵੇਂ ਡਿਵੀਏਟ ਕਰਦਾ ਹੈ ਇਨਸਾਨ ਨੂੰ, ਇਸ ਦੇ ਉੱਤੇ ਗੁਰੂ ਸਾਹਿਬ ਦੀ ਜਿਹੜਾ ਇਹ ਸ਼ਲੋਕ ਹੈ ਜੀ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ਵਿਖਿਅੰਤ ਜੀਵੰ ਵਸੰ ਕਰੋਤ ਜਥਾ ਮਾਰਕਟੈ ਅਨਕ ਸ਼ਾਸਨ ਤੜੰਤ ਜਮ ਦੂਤੈ ਤਵ ਸੰਗੇ ਅਧਮੰਗ ਨਰਹਿ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋਤ। ਜੀ, ਕ੍ਰੋਧ ਨੂੰ ਗੁਰੂ ਸਾਹਿਬ ਨੇ ਕਿਹਾ ਹੈ ਝਗੜੇ ਦਾ ਮੂਲ, ਕਲ ਮੂਲ। ਕਲ ਦਾ ਮਤਲਬ ਹੀ ਹੈ ਕਿ ਕਲੇਸ਼, ਕਿ ਜਿਹੜਾ ਗੁੱਸਾ ਹੈ, ਕ੍ਰੋਧ ਹੈ, ਇਹ ਝਗੜੇ ਦਾ ਮੂਲ ਹੈ। ਔਰ ਬਹੁਤ ਵਾਰ ਤੁਸੀਂ ਘਰਾਂ 'ਚ ਗ੍ਰਸਤੀ ਜੀਵਨ ਵਾਲੇ ਜਾਣਦੇ ਨੇ ਕਿ ਕਿਵੇਂ ਕਿਸੇ ਦਾ ਸ਼ਾਰਟ ਟੈਂਪਰ ਹੋਣਾ, ਕ੍ਰੋਧੀ ਹੋਣਾ, ਬੰਦਾ ਜਿੰਨਾ ਮਰਜ਼ੀ ਚੰਗਾ ਹੋਏ, ਬੀਬੀ ਜਿੰਨੀ ਮਰਜ਼ੀ ਚੰਗੀ ਹੋਏ, ਜਿਹਦੀ ਜ਼ਬਾਨ ਮੂੰਹ 'ਚ ਨਾ ਰਹੇ, ਕੁਛ ਨਾ ਕੁਛ ਕਰੀ ਜਾਣਾ ਜੀ, ਤੇ ਫਿਰ ਉਹੀ ਝਗੜੇ ਦਾ ਕਾਰਨ ਬਣਦਾ ਹੈ। ਪਹਿਲਾਂ ਯੈਲਿੰਗ ਹੁੰਦੀ ਹੈ, ਫਿਰ ਹੱਥ ਚੁੱਕੇ ਜਾਂਦੇ ਨੇ, ਫਿਰ ਵਾਇਲੈਂਸ ਹੁੰਦੀ ਹੈ, ਫਿਰ ਚੀਜ਼ਾਂ ਵੱਜਦੀਆਂ ਔਰ ਫਿਰ ਉਹੀ ਹੁੰਦਾ ਹੈ। ਸੋ ਗੁਰੂ ਸਾਹਿਬ ਨੇ ਕਿਹਾ ਵੀ ਝਗੜੇ ਦਾ ਮੂਲ ਹੈ ਕਲ ਮੂਲ ਕ੍ਰੋਧੰ, ਕਿ ਝਗੜੇ ਦਾ ਮੂਲ ਹੈ ਕ੍ਰੋਧ ਹੈ। ਕਦੰਚ ਕਰੁਣਾ ਨਾ ਉਪਰਜਤੇ, ਕਿ ਜਦੋਂ ਕ੍ਰੋਧ ਸਵਾਰ ਹੁੰਦਾ, ਚੰਡਾਲ ਮੁੱਠੀ ਕ੍ਰੋਧ ਚੰਡਾਲ। ਗੁਰੂ ਨਾਨਕ ਸਾਹਿਬ ਦਾ ਵੀ ਇਹ ਹੈ ਕਿ ਵੀ ਇਸ ਗੱਲ ਨੂੰ ਫਰਮਾਇਆ ਗੁਰੂ ਸਾਹਿਬ ਨੇ ਕਿ ਇਹ ਚੰਡਾਲ ਹੈ। ਚੰਡਾਲ ਕਸਾਈ ਨੂੰ ਕਹਿੰਦੇ ਨੇ, ਬੁੱਚਰ ਨੂੰ ਕਹਿੰਦੇ ਨੇ। ਜਦੋਂ ਕ੍ਰੋਧ ਸਵਾਰ ਹੁੰਦਾ ਫਿਰ ਤਾਂ ਨਜ਼ਰ ਹੀ ਨਹੀਂ ਆਉਂਦਾ ਆਪਣਾ ਬੇਗਾਨਾ ਕੀ ਹੈ। ਸੋ ਗੁਰੂ ਸਾਹਿਬ ਨੇ ਕਦੰਚ ਕਰੁਣਾ ਨਾ ਉਪਰਜਤੇ, ਕਿ ਵੀ ਬਿਲਕੁਲ ਦਇਆ ਪੈਦਾ ਨਹੀਂ ਹੁੰਦੀ। ਵਿਖਿਅੰਤ ਜੀਵੰਗ ਵਸੰ ਕਰੋਤ ਜਥਾ ਮਾਰਕਟੈ, ਮਾਰਕਟੈ ਬਾਂਦਰ ਨੂੰ ਕਹਿੰਦੇ ਨੇ, ਕਿ ਜਿਹੜੇ ਵਿਸ਼ਈ ਜੀਵ ਨੇ ਜਿਨ੍ਹਾਂ ਦੇ ਉੱਤੇ ਕ੍ਰੋਧ ਸਵਾਰ ਹੋ ਗਿਆ, ਉਹ ਫਿਰ ਕ੍ਰੋਧ ਦੇ ਵਸ 'ਚ ਹੁੰਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਉਹ ਕੀ ਕਰ ਰਹੇ ਨੇ, ਕਿਉਂਕਿ ਕ੍ਰੋਧ ਉਹਨਾਂ ਤੇ ਸਵਾਰ ਹੁੰਦਾ ਔਰ ਫਿਰ ਕ੍ਰੋਧ ਦੇ ਵਸ ਹੀ ਕਤਲ ਹੁੰਦੇ ਨੇ, ਮਰਡਰ ਹੁੰਦੇ ਨੇ। ਔਰ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਵੇਂ ਬਾਂਦਰ ਟਿਕ ਕੇ ਨਹੀਂ ਬਹਿੰਦਾ, ਮਾਰਕਟੇ ਕਹਿੰਦੇ ਨੇ ਬਾਂਦਰ ਨੂੰ, ਇਸੇ ਤਰ੍ਹਾਂ ਜਿਹਨੂੰ ਜਿਹੜਾ ਕ੍ਰੋਧ 'ਚ ਆ ਜਾਂਦਾ ਉਹ ਫਿਰ ਟਿਕਦਾ ਨਹੀਂ। ਉਹਨੂੰ ਕਹਿੰਦਾ ਫੁੰਕਾਰੇ ਮਾਰਦਾ ਫਿਰਦਾ, ਫੂੰ ਫੂੰ ਇੱਧਰ ਉੱਧਰ, ਅੱਖਾਂ ਚੜੀਆਂ, ਚਿਹਰਾ ਲਾਲ, ਕਸਾਈ ਵਾਲਾ। ਔਰ ਤੁਸੀਂ ਦੇਖ ਸਕਦੇ ਹੋ ਕਿ ਵੀ ਇਹ ਕ੍ਰੋਧ ਕੀ ਕਰਦਾ ਔਰ ਇਹ ਡੈਮੇਜ ਕਿੰਨਾ ਕਰਦਾ। ਜੋ ਕਾਰਵਾਈ ਤਾਂ ਬੰਦਾ ਕ੍ਰੋਧ ਕਰਦਾ ਉਹ ਤਾਂ ਹੈ ਹੀ ਹੈ। ਗੁਰੂ ਸਾਹਿਬ ਨੇ ਫਰਮਾਇਆ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉ ਕੰਚਨ ਸੁਹਾਗਾ ਢਾਲੇ, ਕਿ ਕਾਮ ਤੇ ਕ੍ਰੋਧ, ਲਸਟ ਤੇ ਐਂਗਰ, ਇਹਨੂੰ ਅਮਰੀਕਨ ਕਹਿੰਦੇ ਮੈਡਨੈਸ ਨੇ। ਮੈਡਨੈਸ ਪਾਗਲਪਨ ਹੁੰਦਾ ਵੀ, ਕਹਿੰਦੇ ਆਰ ਯੂ ਮੈਡ ਐਟ ਮੀ। ਹੁਣ ਮੈਡ ਦਾ ਮਤਲਬ ਹੀ ਇਹ ਹੈ ਵੀ ਆਪਣਾ ਕੰਟਰੋਲ ਨਹੀਂ ਹੈ, ਕੋਈ ਹੋਰ ਸਵਾਰ ਹੈ। ਜਥ ਅਨਿਕ ਸ਼ਾਸਨ ਤੜੰਤ ਜਮ ਦੂਤੈ ਤਵ ਸੰਗੇ ਅਧਮ ਨਰਹਿ, ਕਿ ਵੀ ਜਦੋਂ ਤੂੰ ਸਵਾਰ ਹੋ ਜਾਣਾ ਫਿਰ ਮਾਨੋ ਜਮਦੂਤਾਂ ਦਾ ਰਾਜ ਆ ਗਿਆ। ਜਿਵੇਂ ਜਮਦੂਤ ਵੀ ਸ਼ਕਲੋਂ ਦਾ ਕਾਲੇ ਐ ਉਹ ਪੂਰਾ, ਉਹਨੇ ਕਿਹਾ ਵੀ ਜਿਵੇਂ ਤੂੰ ਹੈ ਫਿਰ ਜਮਦੂਤ ਦਾ ਹੁਕਮ ਚੱਲਦਾ ਤੇਰੇ ਨਾਲ ਰਹਿਣ ਕਰਕੇ। ਜਿਹੜਾ ਕ੍ਰੋਧ ਦੇ ਵਿੱਚ ਆ ਗਿਆ, ਅਧਮ ਹੁੰਦਾ ਨੀਚ, ਨਰ ਹੈ, ਉਹ ਨਰ ਨੀਚ ਬਣ ਜਾਂਦਾ ਹੈ ਕਿਉਂਕਿ ਉਹਨੂੰ ਆਪਣੇ ਬਗਾਨੇ ਦੀ ਪਛਾਣ ਨਹੀਂ ਰਹਿੰਦੀ। ਤੇ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋ। ਸੋ ਪੰਜਵੇਂ ਨਾਨਕ ਫਰਮਾਉਂਦੇ ਨੇ, ਹੇ ਪ੍ਰਭੂ ਦੀਨਾਂ ਦਾ ਦੁੱਖ ਦੂਰ ਕਰਨ ਵਾਲੇ, ਭੰਜਨ ਦੁੱਖ ਦੂਰ ਕਰਨ ਵਾਲੇ, ਦਿਆਲੂ ਸਤਿਗੁਰੂ, ਤੁਸੀਂ ਹੀ ਸਾਰਿਆਂ ਜੀਵਾਂ ਦੀ ਰੱਖਿਆ ਕਰੋ ਤੇ ਇਸ ਕ੍ਰੋਧ ਚੰਡਾਲ ਤੋਂ ਬਚਾ ਕੇ ਰੱਖੋ। ਰੇ ਤਾਂ ਹੀ ਬਚਿਆ ਜਾ ਸਕਦਾ, ਰੱਖਿਆ ਤਾਂ ਹੀ ਹੋਏਗੀ ਜੇ ਤੁਸੀਂ ਪ੍ਰਭੂ ਦੀ ਸ਼ਰਨ 'ਚ ਜਾਂਦੇ ਹੋ, ਜਿਹੜਾ ਰੱਬ ਦੀ ਬਾਣੀ ਦੇ ਨਾਲ ਜੁੜਦਾ ਹੈ, ਗੁਰੂ ਦੀ ਯਾਦ 'ਚ ਜੁੜਦਾ ਹੈ, ਤੇ ਫਿਰ ਤੇ ਕ੍ਰੋਧ ਕੀ ਜਾਂ ਫਿੱਕਾ ਬਚਨ ਵੀ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿਰ ਫਿੱਕਾ ਬੋਲਿਆ ਵੀ ਨਹੀਂ ਜਾਂਦਾ। ਤੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਫਿਰ ਜਿਹੜਾ ਕ੍ਰੋਧ ਦਾ ਆਪੋਜ਼ਿਟ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਦਿੱਤਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਰ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।